37ਵੀਂ इस सालाना याद ने दस दिता है कि कौम दे विच खालिस्तान दा जज्बा जिहड़ा है वो किवें उबाले मार रहा है और इसका सबूत सी अकाल तख्त साहब के सामने हज़ारां दा इकट्ठ, जिथे इन्ना वड्डा इकट्ठ दरबार साहब दीआं परिक्रमा तो लै सारियां भरियां ने अकाल तख्त तक, कल्ला ही नहीं वो इकट्ठ सी खालिस्तान जिंदाबाद की गूंज। मीडिया नूं तां जिहड़ी गल खा गई कि असीं 37 वरे इन्ना कुट चाढ़ी है, इन्नियां नस्लकुशियां कीतियां आ, हुण तक भी 26 जनवरी दीआं घटनावां नूं लै के किस कदर बदनामी की गल करने की कोशिश की, लेकिन इहदे बावजूद इन्ना जबरदस्त इकट्ठ और खालिस्तान जिंदाबाद। दल खालसा दे परमजीत सिंह मंड जिहड़े सिख यूथ ऑफ पंजाब दे भी ने, उन्होंने क्लीयर किया और उहदा साडे TV 84 ते पोस्ट भी है। उन्होंने कहा साडी लड़ाई खुद मुख्तारी दी नहीं है, साडी लड़ाई खालिस्तान दी है। फिर उन्होंने कहा कि एक नासूर बन चुका है जिहदे च सारा साल मैला इकट्ठा हुंदा है ते मैले नाल भरे नासूर दी पीठ ठंडी करन लई असी खालिस्तान जिंदाबाद दे नारे मारदे नहीं। ज्ञानी हरप्रीत सिंह जी, इन्ना भी झूठ ना बोलो, ये नासूर तां उन्हां लई हुंदा है जिन्हें उहदे चों ट्रीट नहीं हो। असी उहनूं नासूर नहीं लिया, असी उहदा जवाब बिल्कुल ठीक समझिआ। सो ये महज राहत देण लई नहीं है कि खालिस्तान जिंदाबाद कह के सानू कोई वक्ती राहत मिलदी है, साडी मंजिल भी है, ये साडी स्ट्रगल भी है। बर्ड्स मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਜੂਨ 2021 24 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਜੋ ਜੂਨ 84 ਦੀ ਘੱਲੂਘਾਰੀ ਜਿਹੜੀ 37ਵੀਂ ਦੁੱਖ ਯਾਦ ਹੈ ਉਸ ਨੂੰ ਆਪਾਂ ਜਿਹੜੇ ਵਿੱਚ ਜਿਹੜੇ ਸ਼ਹੀਦ ਹੋਏ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਸੋ ਇਸ ਦੇ ਬਿਹਾਫ ਤੇ ਜਿਸ ਤਰ੍ਹਾਂ ਕਿ TV 84 ਵੱਲੋਂ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਾਰਾ ਜਿਹੜਾ ਜੂਨ ਦਾ ਮਹੀਨਾ ਹੈ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸੋ ਇਸ ਘੱਲੂਘਾਰੇ ਮਹੀਨੇ ਵਿੱਚ ਤੁਸੀਂ ਵੀ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ ਅਤੇ ਨਾਲ ਹੀ ਆਪਣਾ ਜਿਹੜਾ ਸੁਨੇਹਾ ਹੈ TV 84 ਦੇ ਦਰਸ਼ਕਾਂ ਨਾਲ ਜਿਹੜਾ ਸਾਂਝਾ ਕਰ ਸਕਦੇ ਹੋ। ਸੋ ਸਾਡੇ ਨਾਲ ਤੁਸੀਂ WhatsApp ਰਾਹੀਂ ਵੀ ਸੰਪਰਕ ਕਰ ਸਕਦੇ ਹੋ, ਸਾਡੇ ਫੋਨ ਨੰਬਰ ਤੇ ਵੀ, ਔਰ ਤੁਸੀਂ ਕਾਲ ਵੀ ਸਾਨੂੰ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਸੋ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ TV 84 ਦੇ ਜਿਹੜੇ ਪਲੇਟਫਾਰਮ ਨੂੰ ਮਜ਼ਬੂਤ ਤੁਸੀਂ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਖਾਲਿਸਤਾਨ ਇੰਟਰਨੈਸ਼ਨਲ ਫਰੰਟ ਦੇ ਅਮਨਵੀਰ ਸਿੰਘ ਅਤੇ ਗੁਰਚਰਨ ਸਿੰਘ ਹੋਰਾਂ ਵੱਲੋਂ। ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਸਪਾਂਸਰ ਕੀਤਾ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਉਹਨਾਂ ਵੀਰਾਂ ਦੀ ਆਪਾਂ ਤੁਹਾਨੂੰ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਨਾਲ ਹੀ ਪ੍ਰਭਜੋਤ ਸਿੰਘ ਵੀ ਨੇ UK ਤੋਂ, ਸੋ ਉਹਨਾਂ ਦਾ ਜਿਹੜਾ ਮੈਸੇਜ ਹੈ ਆਪਾਂ ਉਹ ਪਲੇ ਕਰਾਂਗੇ ਇਸ ਸੈਗਮੈਂਟ ਦੇ ਐਂਡ ਦੇ ਵਿੱਚ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਜਿਸ ਤਰ੍ਹਾਂ ਕਿ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸਾਡੇ ਜਿਹੜੇ ਸੈਗਮੈਂਟ ਨੇ, ਸਾਡਾ ਇਹ ਪਿਛਲਾ ਹਫਤਾ ਵੀ ਹੋ ਰਿਹਾ ਵੀ ਔਰ ਸਾਰਾ ਮਹੀਨਾ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੈ ਜੋ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਸਿੰਘ ਐਂਡ ਸਿੰਘਣੀਆਂ। ਸੋ ਭਾਰਤੀ ਫੌਜ ਵੱਲੋਂ ਜਿਸ ਤਰ੍ਹਾਂ ਕਿ 37 ਵਰੇ ਪਹਿਲਾਂ ਵਰਤਾਏ ਗਏ ਘੱਲੂਘਾਰੇ
ਜੂਨ 84 ਦੀ ਜਿਹੜੀ 37ਵੀਂ ਦੁੱਖ ਯਾਦ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਜਿਹੜੀ ਆ ਉਹ ਮਨਾਈ ਗਈ ਹੈ। ਸੋ ਬਹੁਤ ਸਾਰੇ ਦੇਸ਼ਾਂ ਵਿੱਚ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਬਾਹਰ ਜਿਹੜੇ ਰੋਸ ਵਿਖਾਵੇ ਕੀਤੇ ਗਏ ਆ। ਗੁਰਦੁਆਰਿਆਂ ਵਿੱਚ ਸ਼ਹੀਦੀ ਸਮਾਗਮ ਹੋਏ ਨੇ। ਸੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਜਿਹੜਾ ਸਲਾਬ ਉਮੜ ਪਿਆ ਸੀ। ਸੋ ਨਾਲ ਹੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਜਿਹੜੀ ਪਰਿਕਰਮਾ ਵਿੱਚ ਘੰਟਿਆਂ ਬੱਧੀ ਖਾਲਸਾ ਜ਼ਿੰਦਾਬਾਦ ਦੇ ਨਾਰੇ ਗੂੰਜਦੇ ਰਹੇ ਔਰ 37 ਵਰੇ ਬਾਅਦ ਵੀ ਸਿੱਖ ਕੌਮ ਆਪਣੇ ਨਿਸ਼ਾਨੇ ਖਾਲਸਾਨ ਪ੍ਰਤੀ ਵਚਨਬੱਧ ਹੈ। ਇਸ ਦੀ ਪ੍ਰਤੱਖ ਮਿਸਾਲ ਇਸ ਵਰੇ ਵੇਖਣ ਨੂੰ ਮਿਲੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪਹਿਲਾਂ ਤੇ ਮੈਂ ਵੀਕਐਂਡ ਤੁਹਾਡੇ ਤੋਂ ਪੁੱਛਾਂਗੀ। ਸੋ ਵੀਕਐਂਡ ਦੀ ਜਿਹੜੀ ਜੋ ਵੀ ਕਾਰਗੁਜ਼ਾਰੀ ਸੀ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਦੇਖੋ, ਵੀਕਐਂਡ ਸੈਟਰਡੇ ਤਾਂ ਤੁਸੀਂ ਟੀਵੀ 84 ਦੀ ਟੀਮ ਦੇ ਨਾਲ ਹੀ ਸੀ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜਾ ਜ਼ੋਰਦਾਰ ਪ੍ਰੋਟੈਸਟ ਜਿਹਦੇ ਵਿੱਚ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ ਜੀ। ਬੇਸ਼ੱਕ ਗਰਮ ਦਿਨ ਸੀ, ਟੈਂਪਰੇਚਰ ਵੀ 90 ਤੱਕ ਪਹੁੰਚਣ ਨੂੰ ਸੀ, ਲੇਕਿਨ ਛੋਟੇ ਛੋਟੇ ਬੱਚੇ ਔਰ ਇਸ ਪ੍ਰੋਟੈਸਟ ਦੀ ਖਾਸੀਅਤ ਜਿਵੇਂ ਬੱਚਿਆਂ ਨੇ ਆਪਣੀ ਕ੍ਰੀਏਟਿਵਨੈਸ ਦਿਖਾਈ। ਜੂਨ 84 ਨੂੰ ਸਮਰਪਿਤ ਬਹੁਤ ਸਾਰੀਆਂ ਡਰਾਇੰਗਸ, ਰਿਮਾਰਕੇਬਲ ਪੇਂਟਿੰਗਸ ਔਰ ਛੋਟੇ ਛੋਟੇ ਬੱਚਿਆਂ ਨੇ ਉਸ ਯਾਦ ਨੂੰ ਦੁਹਰਾਇਆ। ਇਹ ਹਾਈਲਾਈਟ ਸੀ ਪ੍ਰੋਟੈਸਟ ਦੀ। ਬਿਲਕੁਲ, ਅਸੀਂ ਕਿਸੇ ਵਜ੍ਹਾ ਕਰਕੇ ਲਾਈਵ ਪ੍ਰੋਗਰਾਮ ਨਹੀਂ ਕਰ ਸਕੇ। ਉਹਦੀ ਰਿਕਾਰਡਿੰਗ ਅਸੀਂ ਮੋਸਟ ਲਾਈਕਲੀ ਕੱਲ ਜਿਹੜਾ ਹੈ ਉਹ ਦਰਸ਼ਕਾਂ ਨੂੰ ਦੱਸਾਂਗੇ, ਕਿਉਂਕਿ ਐਡੀਟਿੰਗ 'ਚ ਥੋੜਾ ਵਕਤ ਲੱਗਦਾ ਹੈ। ਇਸੇ ਤਰ੍ਹਾਂ ਇਸੇ ਲਾਈਨ ਦੇ ਪ੍ਰੋਟੈਸਟ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਜਿਹੜਾ 5 ਥਾਵਾਂ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਹੋਏ। ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ ਗੂੰਜਿਆ। ਮੈਸੇਚੂਸਟਸ ਐਵਨਿਊ ਤੇ ਵਾਸ਼ਿੰਗਟਨ ਡੀਸੀ 'ਚ ਇੰਡੀਅਨ ਐਮਬੈਸੀ ਦੇ ਬਾਹਰ ਤਿੰਨੋਂ ਹੀ, ਜਦੋਂ ਅਸੀਂ ਵਾਸ਼ਿੰਗਟਨ ਮੈਟਰੋ ਕਹਿੰਦੇ ਆ, ਵਰਜੀਨੀਆ, ਮੈਰੀਲੈਂਡ, ਡੀਸੀ ਦੀਆਂ ਸਿੱਖ ਸੰਗਤਾਂ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ। ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਐਗਜ਼ੀਬਿਸ਼ਨ ਵੀ ਸੀ। ਸਾਡੇ ਯੰਗਸਟਰਸ ਬੱਚੇ ਕਾਫੀ ਮਿਹਨਤ ਕਰਦੇ ਨੇ। ਉਹਨਾਂ ਨੇ ਪਹਿਲਾਂ, ਕਿਉਂਕਿ ਨੈਵਰ ਫੋਰਗੇਟ 84 ਇੱਕ ਵੈਬਸਾਈਟ ਸੀ ਜਿਸ ਤੋਂ ਬਹੁਤ ਸਾਰੇ ਸ਼ਹੀਦਾਂ ਦੀਆਂ ਪਿਕਚਰਸ ਲੈ ਕੇ ਉਹਨਾਂ ਨੂੰ ਫਰਦਰ ਉਹਨਾਂ ਦੇ ਵੱਡੇ ਬਣਾਣੇ ਬੈਨਰ ਕੋਈ ਔਖੇ ਨਹੀਂ ਸੀ। ਉਹ ਉਹਨਾਂ ਨੇ ਕਿਉਂਕਿ ਜੱਗੀ ਜੌਲ ਨਾਲ ਉਹਨੂੰ ਜੋੜਿਆ ਗਿਆ ਔਰ ਉਹ ਵੈਬਸਾਈਟ ਵੀ ਉਹਨਾਂ ਨੇ ਬੰਦ ਕਰ ਦਿੱਤਾ। ਇਸ ਵਜ੍ਹਾ ਕਰਕੇ ਕਾਫੀ ਦਿੱਕਤ ਹੁੰਦੀ ਹੈ, ਲੇਕਿਨ ਬੜੇ ਉਤਸ਼ਾਹ ਨਾਲ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਾਧ ਦਵਿੰਦਰ ਸਿੰਘ ਦਿਓ, ਭਾਈ ਊਧਮ ਸਿੰਘ, ਉਹਨਾਂ ਦਾ ਯਤਨ ਸੀ। ਹਾਲਾਂ ਬਹੁਤ ਵਾਰ ਗੁਰਦੁਆਰਾ ਕਮੇਟੀਆਂ ਤੋਂ ਜੋ ਸਹਿਯੋਗ ਦੀ ਐਕਸਪੈਕਟੇਸ਼ਨ ਹੁੰਦੀ ਹੈ ਉਵੇਂ ਹੁੰਦਾ ਨਹੀਂ ਹੈ। ਇੱਕ ਅਫਸੋਸ ਵੀ ਹੁੰਦਾ ਕਈ ਵਾਰ, ਲੇਕਿਨ ਫਿਰ ਵੀ ਮੈਂ ਸਮਝਦਾ ਵੀ ਜਦੋਂ ਤੱਕ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਯਾਦ ਸਾਡੇ ਦਿਲਾਂ 'ਚ ਹੈ, ਉਦੋਂ ਗਿਣਤੀ ਮੈਟਰ ਨਹੀਂ ਕਰੇਗੀ। ਇੱਕ ਸਿੱਖ ਵੀ ਖਲੋ ਕੇ ਜੇ ਕਿਤੇ ਬਾਂਹ ਚੁੱਕ ਕੇ ਖਾਲਿਸਤਾਨ ਜ਼ਿੰਦਾਬਾਦ ਕਹੇਗਾ ਤੇ ਸਾਡੀ ਇਹ ਲਹਿਰ ਜਿਹੜੀ ਹੈ ਇਹਦਾ ਮਤਲਬ ਹੋਏਗਾ ਵੀ ਜਾਰੀ ਹੈ। ਹਿਊਸਟਨ ਦੇ ਵਿੱਚ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੋਇਆ ਔਰ ਡਾਲਸ ਤੋਂ ਸਾਡੇ ਲਗਭਗ ਦਰਜਨ ਦੇ ਕਰੀਬ ਸਾਡੇ ਸਾਥੀ ਸਿੰਘ ਵੀਰ ਉਹ ਡਰਾਈਵ ਕਰਕੇ ਗਏ, ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ। ਇਸੇ ਤਰ੍ਹਾਂ ਸ਼ਿਕਾਗੋ, ਔਰ ਹਾਲਾਂਕਿ ਸ਼ਿਕਾਗੋ 'ਚ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਕੁਝ ਸਾਲ ਪਹਿਲਾਂ ਮੈਨੂੰ ਵੀ ਜਾਣ ਦਾ ਮੌਕਾ ਮਿਲਦਾ ਰਿਹਾ। ਉੱਥੇ ਵੀ ਉਤਸ਼ਾਹ ਹੁੰਦਾ ਹੈ। ਨਾਲ ਲੱਗਦੀ ਇੰਡੀਆਨਾ ਸਟੇਟ ਤੋਂ ਵੀ ਔਰ ਦੂਸਰੇ ਪਾਸੇ ਮਿਸ਼ੀਗਨ ਤੋਂ ਵੀ ਵੀਰ ਭੈਣਾਂ ਆ ਜਾਂਦੇ ਨੇ। ਸੋ ਉੱਥੇ ਵੀ ਜ਼ੋਰਦਾਰ ਪ੍ਰੋਟੈਸਟ ਹੋਇਆ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਰਹੇ ਨੇ। ਔਰ ਫਿਰ ਜਿਹੜਾ ਸੈਨ ਫਰਾਂਸਿਸਕੋ ਬੇ ਏਰੀਆ ਦੀ ਸਿੱਖ ਸੰਗਤ ਉਹ ਰੈਗੂਲਰਲੀ ਪਿਛਲੇ 37 ਵਰਿਆਂ ਤੋਂ ਹੀ ਕਰਦੀ ਆ ਰਹੀ ਹੈ। ਔਰ ਸੈਚਰਡੇ ਜਿਹੜਾ ਜ਼ੋਰਦਾਰ ਪ੍ਰੋਟੈਸਟ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ ਸੀ। ਔਰ ਜਿਹੜੀ ਗੱਲ ਮੈਂ ਸਮਝਦਾ ਕਿ ਸਾਡੇ ਲਈ ਫਖਰ ਔਰ ਮਾਣ ਵਾਲੀ ਹੈ, ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੇ ਪਿੱਛੇ ਲੁਕੀ ਹੋਈ ਸਾਜ਼ਿਸ਼, ਲੁਕਿਆ ਇਰਾਦਾ ਔਰ ਇਸ 'ਚੋਂ ਉਹ ਕੀ ਕੱਢਣਾ ਚਾਹੁੰਦੇ ਸੀ ਉਸ ਨੂੰ, ਔਰ ਅੱਜ ਜਿਹੜੀ ਕੌਮ ਦੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੋਂ ਲੈ ਕੇ ਦੁਨੀਆ ਦੇ ਦੂਸਰੇ ਖੂੰਜੇ ਤੱਕ ਜਿੱਥੇ ਇਹ ਪਲੈਨਟ ਅਰਥ ਮੁੱਕਦਾ ਹੈ, ਜਿੱਥੇ ਇੱਕ ਵੀ ਸਿੱਖ ਵਸਦਾ ਹੈ, ਜੇ ਉਸ ਸਪਿਰਿਟ ਨੂੰ ਦੇਖੀਏ 37 ਵਰਿਆਂ ਬਾਅਦ, ਤੇ ਫਿਰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ
ਕਿ ਜੋ ਹਕੂਮਤ ਉਹਨਾਂ ਦੀਆਂ ਏਜੰਸੀਆਂ ਔਰ ਜਿਨ੍ਹਾਂ ਨੂੰ ਉਹਨਾਂ ਨੇ ਬਾਹਰ ਵਾਲਿਆਂ ਨੂੰ ਨਾਲ ਲਾਇਆ, ਉਹ KGB ਹੋਏ, ਉਹ ਮੋਸਾਦ ਹੋਏ, ਉਹ MI6 ਹੋਏ UK ਦੀ, ਉਸ ਦੇ ਬਿਲਕੁਲ ਬਰਕਸ, ਉਸ ਦੇ ਬਿਲਕੁਲ ਉਲਟ ਜਿਹੜਾ ਕੌਮ ਆਪਣੇ ਅਸਲੇ ਨਾਲ ਵੀ ਜੁੜੀ, ਆਪਣੇ ਮੂਲ ਦੇ ਨਾਲ। ਬਿਲਕੁਲ ਉਹਨਾਂ ਨੂੰ ਇਹ ਅਹਿਸਾਸ ਵੀ ਹੋ ਗਿਆ ਕਿ ਅਸੀਂ ਭਾਰਤੀ ਉਸ ਨਕਸ਼ੇ ਦੇ ਵਿੱਚ ਕੈਦ ਹੈ, ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ। ਔਰ ਫਿਰ ਇਹਨਾਂ ਵਰਿਆਂ ਦੇ ਵਿੱਚ ਜਿੱਥੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਸ਼ਹੀਦੀ ਗਾਨੇ ਬੰਨੇ ਨੇ, ਸ਼ਹੀਦੀ ਜਾਮ ਪੀਤੇ ਨੇ, ਉੱਥੇ 37 ਵਰੇ ਬਾਅਦ ਕੌਮ ਨਾ ਸ਼ਹੀਦਾਂ ਨੂੰ ਭੁੱਲੀ ਹੈ, ਨਾ ਆਪਣੇ ਨਿਸ਼ਾਨੇ ਨੂੰ ਭੁੱਲੀ ਹੈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਅੱਜ 9:30 ਵਜੇ ਜਿਹੜਾ ਪ੍ਰੋਟੈਸਟ ਖਾਲਿਸਤਾਨ ਡੇ, ਹੁਣ 6 ਜੂਨ ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜੂਨ ਤੇ 6 ਜੂਨ ਦੀ ਦਰਮਿਆਨੀ ਰਾਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਔਰ ਉਹਨਾਂ ਦੇ ਸਾਥੀ ਸਿੰਘ ਸ਼ਹੀਦੀਆਂ ਪਾਉਂਦੇ ਨੇ। ਜਨਰਲ ਸੁਬੇਗ ਸਿੰਘ ਇੱਕ ਦਿਨ ਪਹਿਲਾਂ ਸ਼ਹੀਦ ਹੋ ਚੁੱਕੇ ਸਨ। ਸੋ 6 ਜੂਨ ਦਾ ਦਿਨ ਸੰਤ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ ਐਲਾਨਿਆ ਹੋਇਆ ਹੈ। ਪਰ ਕਿਉਂਕਿ ਇਹ ਸਟੇਟਮੈਂਟ ਇਸ ਗੱਲ ਦੇ ਨਾਲ ਜਾ ਕੇ ਜੁੜਦੀ ਹੈ ਕਿ ਜਿਵੇਂ ਸੰਤਾਂ ਨੇ ਫਰਮਾਇਆ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਹੁਣ 6 ਜੂਨ ਦਾ ਦਿਨ ਖਾਲਿਸਤਾਨ ਡੇ ਦੇ ਤੌਰ ਦੇ ਉੱਤੇ ਵੀ ਇਸ ਨੂੰ ਜਿਹੜਾ ਯਾਦ ਕੀਤਾ ਜਾਣ ਲੱਗਾ। ਔਰ ਦਲ ਖਾਲਸਾ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਡੇ ਉਹਨਾਂ ਦੇ ਸ਼ਾਹਰਾਹਾਂ ਤੋਂ ਗਲੀਆਂ 'ਚੋਂ ਗੁਜ਼ਰਦਿਆਂ ਰੋਸ ਮਾਰਚ ਵੀ ਕੀਤਾ। ਪਰ ਇਹ ਖਾਲਿਸਤਾਨ ਡੇ ਇੱਕ ਰੋਸ ਪ੍ਰੋਟੈਸਟ ਹੁੰਦਾ ਹੈ, ਉਹ ਹਾਕਮ ਨੂੰ ਇਹ ਦੱਸਣਾ ਹੁੰਦਾ ਹੈ ਕਿ ਆਪਣੇ ਤੌਰ ਤਰੀਕੇ ਵਰਤੋ। ਪਰ ਇਹ ਇਕੱਲਾ ਰੋਸ ਤੱਕ ਜਾਂ ਜਦੋਂ ਅਸੀਂ ਰੈਲੀਆਂ ਜਾਂ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਪ੍ਰੋਟੈਸਟ ਨਹੀਂ ਹੈ, ਇਹ ਸਾਡੇ ਨਿਸ਼ਾਨੇ ਦੀ ਜਿਹੜੀ ਹੈ ਉਹ ਤਰਜਮਾਨੀ ਵੀ ਹੈ। ਔਰ ਜਦੋਂ ਅਸੀਂ ਖਾਲਿਸਤਾਨ ਡੇ ਕਹਿੰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਭਾਈ 37 ਵਰੇ ਪਹਿਲਾਂ ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇਸ ਨੂੰ ਐਲਾਨਿਆ ਹੋਇਆ। ਸੋ ਅੱਜ 9:30 ਵਜੇ ਇਹ ਜਿਹੜਾ ਖਾਲਿਸਤਾਨ ਡੇ ਮਾਰਚ ਅੰਮ੍ਰਿਤਸਰ ਦੀਆਂ ਗਲੀਆਂ ਬਾਜ਼ਾਰਾਂ 'ਚੋਂ ਗੁਜ਼ਰਿਆ, ਉਸ ਦੀ ਲਗਭਗ 40-45 ਮਿੰਟ ਦੀ ਕਵਰੇਜ ਸਾਡੇ ਦਰਸ਼ਕ ਦੇਖ ਸਕਣਗੇ। ਔਰ ਬੇਸ਼ੱਕ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ, UK ਲੰਡਨ ਦੇ ਵਿੱਚ ਵੀ ਜਿੱਥੇ ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 40 ਤੋਂ 50 ਹਜ਼ਾਰ ਸਿੱਖ ਸ਼ਮੂਲੀਅਤ ਕਰਦੇ ਨੇ। ਔਰ ਇਸ ਵਾਰ ਕਿਉਂਕਿ ਕੋਵਿਡ-19 ਦੀਆਂ ਪਾਬੰਦੀਆਂ ਦੇ ਚਲਦਿਆਂ ਗੈਦਰਿੰਗ ਤਾਂ ਰੈਸਟ੍ਰਿਕਟਡ ਸੀ, ਲੇਕਿਨ ਉਵੇਂ ਹੀ ਜਿਹੜਾ ਲੰਡਨ ਦਾ ਮਾਰਚ ਖਾਲਿਸਤਾਨ ਡੇ ਦਾ ਜੂਨ 84 ਦੇ ਘੱਲੂਘਾਰੇ ਨੂੰ ਯਾਦ ਕਰਦੇ ਆ, 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹ ਨਿਕਲਿਆ। 5 ਪਿਆਰੇ ਆਪਣੇ ਰਵਾਇਤੀ ਪਹਿਰਾਵੇ ਦੇ ਵਿੱਚ ਔਰ ਨੰਗੀਆਂ ਕਿਰਪਾਨਾਂ ਦੇ ਨਾਲ ਉਹਨਾਂ ਨੇ ਮਾਰਚ ਕੀਤਾ। ਪਿੱਛੇ ਹਜ਼ਾਰਾਂ ਦੀ ਗਿਣਤੀ 'ਚ ਕਾਫਲਾ ਸੀ ਜਿਹੜਾ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਵਚਨਬੱਧਤਾ ਦੀ ਯਾਦ ਦਹਾਨੀ। ਫਿਰ ਵੀ ਇੱਕ ਜਦੋਂ ਅਸੀਂ ਵੈਸੇ ਵੀ ਰੋਜ਼ਾਨਾ ਅਰਦਾਸ 'ਚ ਅਕਾਲ ਪੁਰਖ ਤੋਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ, ਹਰ ਸਿੱਖ ਦਾ ਧਿਆਨ ਹਰਮੰਦਰ ਸਾਹਿਬ ਔਰ ਉਸ ਅਕਾਲ ਤਖਤ ਸਾਹਿਬ ਦੀ ਮੁਕੱਦਸ ਧਰਤੀ ਵੱਲ ਹੁੰਦਾ। ਔਰ ਮੈਂ ਵੀ ਪਿਛਲੇ ਸਾਰੇ ਦਿਨਾਂ 'ਚ, ਹਾਲਾਂ ਬਹੁਤ ਵਾਰ ਤੁਹਾਡੇ ਕੋਲ ਹੋਰ ਕੰਮਾਂ ਦੇ ਵਿੱਚ ਰੁੱਝਿਆ ਹੋਣ ਕਰਕੇ ਵਕਤ ਨਹੀਂ ਹੁੰਦਾ, ਪਰ ਮੇਰੀ ਇਹ ਚਾਹਨਾ ਰਹੀ ਔਰ ਇਸ ਵਾਰ ਮੈਂ ਲਗਭਗ 3-4 ਦਿਨ ਲਗਾਤਾਰਤਾ ਨਾਲ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ, ਸਵੇਰ ਦਾ ਸ਼ਾਮ ਦਾ, ਉਹਦੇ ਨਾਲ ਜੁੜਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ ਜੂਨ 84 ਦੇ ਹਮਲੇ ਤੋਂ ਇੱਕਦਮ ਬਾਅਦ ਕੁਝ ਰਾਗੀ ਸਿੰਘ ਜਿਨ੍ਹਾਂ ਨੇ ਬਹਾਦਰੀ ਦਾ, ਮੈਂ ਸਮਝਦਾ ਵੀ ਉਸ ਪੀਰੀਅਡ 'ਚ ਮੁਜ਼ਾਹਰਾ ਕੀਤਾ, ਵਿਖਾਵਾ ਕੀਤਾ, ਔਰ ਅਸੀਂ ਹਾਲਾਂਕਿ ਇਹ ਗੱਲਬਾਤ ਨੂੰ ਜਾਰੀ ਰੱਖ ਰਹੇ ਹਾਂ ਘੱਲੂਘਾਰੇ ਹਫ਼ਤੇ ਦੀ। ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਕਿ ਇੱਕ ਲਫ਼ਜ਼ ਜਿਹੜਾ ਹੈ ਤਾਂ ਬਾਈਬਲ ਦੇ ਦਾਇਰਾਕਾਰ ਦੇ ਨਾਲ ਹੈ, ਉਹਨੂੰ ਕੈਨਨ ਕਹਿੰਦੇ ਨੇ। ਉਹ ਧਾਰਮਿਕ ਸਕ੍ਰਿਪਚਰ ਹੈ। ਇੱਕ ਕੈਨਨ ਤੋਪ ਹੈ, ਜ਼ਾਹਰ ਹੈ। ਉਹ ਅਸੀਂ ਜਦੋਂ ਗੱਲ ਕਰਦੇ ਹਾਂ ਜੰਗੀ ਜਿਹੜਾ ਹੈ, ਉਹ ਜੰਗੀ ਹੈ, ਤੋਪ ਹੈ, ਜਿਸ ਨੂੰ ਜਿਹੜਾ ਪੁਰਾਣੇ ਪੀਰੀਅਡ 'ਚ ਜਦੋਂ ਅਸੀਂ ਬਾਬਰ ਦੇ ਹਮਲੇ ਨਾਲ ਜੋੜ ਕੇ ਦੇਖਦੇ ਤੇ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਉਹਨੂੰ ਤੁਬਕ ਕਹਿੰਦੇ ਨੇ ਪਰਸ਼ੀਅਨ ਦੇ ਵਿੱਚ, ਹੁਣ ਤੋਪ ਹੈ। ਸੋ ਤੋਪ ਦੇ ਲਈ ਵੀ ਲਫ਼ਜ਼ ਕੈਨਨ ਹੈ, ਲੇਕਿਨ ਰਿਲੀਜੀਅਸ ਸਕ੍ਰਿਪਚਰ ਦੇ ਲਈ ਵੀ ਲਫ਼ਜ਼ ਕੈਨਨ ਹੈ। ਸੋ ਅਸੀਂ ਇੱਕ ਪਾਸੇ ਜਿੱਥੇ ਇਹ ਸਾਰੇ ਹਫ਼ਤੇ ਦੇ ਵਿੱਚ ਉਹਨਾਂ ਸਾਰੇ ਯੋਧਿਆਂ ਨੂੰ ਸੈਲੀਬ੍ਰੇਟ ਕੀਤਾ ਹੈ, ਅੱਗੋਂ ਵੀ ਹਮੇਸ਼ਾ ਕਰਦੇ ਰਹਾਂਗੇ
ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਦੁਸ਼ਮਣ ਦੀਆਂ ਫੌਜਾਂ ਨਾਲ ਜੂਝੇ, ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਪਰ ਉੱਥੇ ਇਹ ਵੀ ਸਾਡਾ ਫਰਜ਼ ਵੀ ਬਣਦਾ, ਔਰ ਮੈਂ ਸਮਝਦਾ ਹਾਂ ਵੀ ਸਾਡੇ ਧਾਰਮਿਕ ਵਿਅਕਤੀਆਂ ਨੇ ਜਿਨ੍ਹਾਂ ਦੇ ਵਿੱਚ ਗ੍ਰੰਥੀ, ਰਾਗੀ, ਅਰਦਾਸੀਏ, ਸੇਵਾਦਾਰ, ਕਿਸੇ ਨੇ ਵੀ ਆਪਣੀ ਡਿਊਟੀ ਤੋਂ ਕੁਤਾਹੀ ਨਹੀਂ ਕੀਤੀ। ਵਰਦੀਆਂ ਗੋਲੀਆਂ ਦੇ ਵਿੱਚ ਵੀ ਗਏ, ਸ਼ਹੀਦ ਵੀ ਹੋਏ। ਪੁਰਾਤਨ ਜਿਹੜੀ ਰਵਾਇਤਾਂ 'ਚ ਕੀਰਤਨ ਕਰਨ ਵਾਲੇ ਭਾਈ ਅਮਰੀਕ ਸਿੰਘ ਜਿਹੜੇ ਸੂਰਮੇ ਸਨ, ਨਬੀਨੇ ਸਨ, ਉਹ ਕੀਰਤਨ ਕਰਕੇ ਨਿਕਲਦਿਆਂ ਦਰਸ਼ਨੀ ਡਿਓੜੀ ਦੇ ਕੋਲ ਗੋਲੀ ਲੱਗ ਕੇ ਸ਼ਹੀਦ ਹੋਏ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦਿਆਂ ਭਾਈ ਅਵਤਾਰ ਸਿੰਘ ਪਾਰੋਵਾਲ ਸ਼ਹੀਦ ਹੋਏ। ਔਰ ਈਵਨ ਕਿਉਂਕਿ ਇੰਨਾ ਕੁ ਤੋਪ ਦੇ ਗੋਲੇ ਵੀ ਔਰ ਗੋਲੀਆਂ ਦੀ ਭਰਮਾਰ ਸੀ, 37 ਵਰਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਵੀ ਯਾਦ ਆਇਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਜਿਹੜੀ ਹੱਥ ਲਿਖਤ ਹੈ, ਜਿਸ ਦੇ ਵਿੱਚ ਇੱਕ ਗੋਲੀ ਆ ਕੇ ਵੱਜੀ ਔਰ ਉੱਥੇ ਹੀ ਠੰਡੀ ਹੋਈ, ਔਰ ਉਸ ਨੂੰ ਇਸ ਵਾਰ ਦਰਸ਼ਨਾਂ ਦੇ ਲਈ ਰੱਖਿਆ ਗਿਆ ਬੀੜ ਨੂੰ। ਔਰ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਸੈਲਾਬ ਸੀ, ਉਹ ਉਸ ਇਤਿਹਾਸਕਤਾ ਨੂੰ, ਉਹ ਗੋਲੀ ਨੂੰ ਵੀ ਰੱਖਿਆ ਗਿਆ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੇ ਜਿਨ੍ਹਾਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਹੁਣ ਸ਼ਹੀਦੀ ਬੀੜਾਂ ਕਹਿੰਦੇ ਹਾਂ, ਕਿਉਂਕਿ ਉਹਨਾਂ ਦੀ ਵੀ ਸ਼ਹੀਦੀ ਹੋਈ ਹੈ, ਗੋਲੀਆਂ ਵੱਜੀਆਂ ਨੇ। ਸੋ ਇਸ ਸਾਰੇ ਦੇ ਚਲਦੇ ਆ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਉਹਨਾਂ ਨੂੰ ਵੀ ਸਾਡਾ ਪ੍ਰਣਾਮ ਹੈ। ਔਰ ਜਿਨ੍ਹਾਂ ਨੇ ਹਰ ਇੱਕ ਨੇ ਯਕੀਨੀ ਬਣਾਇਆ, ਇੰਨਾ ਜ਼ਰੂਰ ਹੋਇਆ ਕਿਉਂਕਿ 5 ਜੂਨ ਨੂੰ ਤੱਕ ਪਹੁੰਚਦੇ ਆ, 4 ਜੂਨ ਨੂੰ ਫੁੱਲ ਸਕੇਲ ਸਵੇਰ ਵੇਲੇ ਅੰਮ੍ਰਿਤ ਵੇਲੇ ਪਹਿਲਾ ਗੋਲਾ ਜਿਹੜਾ ਉਹ ਦਰਬਾਰ ਸਾਹਿਬ ਵੱਲ ਕਰਕੇ ਉਹਨਾਂ ਨੇ ਡਾਇਰੈਕਸ਼ਨ ਦਾਗਿਆ। ਜਿਹੜਾ ਰਵਾਇਤ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼ਾਮ ਨੂੰ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਲਿਜਾਇਆ ਜਾਂਦਾ ਸੀ, ਉਹ ਇੱਕ ਦਿਨ ਨਹੀਂ ਗਿਆ। ਉਹਨਾਂ ਨੇ ਉੱਥੇ ਹੀ ਹਰਮੰਦਰ ਸਾਹਿਬ ਦੇ ਉੱਪਰਲੀ ਛੱਤ ਤੇ ਜਾ ਕੇ ਉਸ ਦਾ ਸੁਖਾਸਨ ਕੀਤਾ। ਔਰ ਇਸ ਸਾਰੇ ਪੀਰੀਅਡ 'ਚ ਕਿਸੇ ਨੇ ਵੀ, ਔਰ ਮੈਂ ਬਹੁਤ ਵਾਰ ਸਮਝਦਾ ਵੀ ਅਸੀਂ ਕਈ ਵਾਰ ਧਾਰਮਿਕ ਤੌਰ ਦੇ ਉੱਤੇ, ਖਾਸ ਤੌਰ ਤੇ ਜਿਹਨੂੰ ਅੱਜ ਕੱਲ੍ਹ ਪੁਜਾਰੀ ਸ਼੍ਰੇਣੀ ਦੇ ਨਾਲ ਕਈ ਜਿਹੜੇ ਨੇ ਉਹ ਡੈਨੀਗ੍ਰੇਟ ਕਰਦੇ ਨੇ, ਅਸੀਂ ਦੇਖਦੇ ਹਾਂ। ਪਰ ਉਹਨਾਂ ਦੇ ਵੀ ਬੱਚੇ ਨੇ, ਉਹਨਾਂ ਦਾ ਵੀ, ਕਿਸੇ ਨੇ ਆਪਣੀ ਜਿਹੜੀ ਹੈ ਉਹ ਪੋਜੀਸ਼ਨ ਐਬੰਡਨ ਨਹੀਂ ਕੀਤੀ ਕਿ ਕੋਈ ਅਦਰਵਾਈਜ਼ 3 ਤਰੀਕ ਨੂੰ ਵੀ ਮੌਕਾ ਸੀ ਜਦੋਂ ਕਰਫਿਊ ਥੋੜੀ ਢਿੱਲ ਦਿੱਤੀ ਗਈ ਕਿ ਭਾਈ ਛੱਡੋ ਪਰਾਂ, ਆਪਣੀ ਜਾਨ ਬਚਾਓ। ਸੋ ਅਸੀਂ ਉਹਨਾਂ ਬਹਾਦਰ ਯੋਧਿਆਂ ਨੂੰ ਵੀ ਯਾਦ ਕਰਦੇ ਹਾਂ। ਔਰ ਅਸੀਂ ਪਹਿਲੇ ਮੁੱਢਲੇ ਦਿਨਾਂ 'ਚ ਧਰਮੀ ਫੌਜੀਆਂ ਦੀ ਗੱਲ ਕੀਤੀ ਸੀ, ਆਉਣ ਵਾਲੇ ਪੀਰੀਅਡ 'ਚ ਵੇਰਵੇ ਨਾਲ ਕਰਾਂਗੇ ਕਿ ਕਿਵੇਂ 8 ਤੋਂ 10 ਹਜ਼ਾਰ ਦੇ ਕਰੀਬ ਸਿੱਖ ਫੌਜੀ, ਜਿਨ੍ਹਾਂ 'ਚ ਲਗਭਗ 4,000 ਦੇ ਕਰੀਬ ਤਾਂ ਰਾਮਗੜ੍ਹ ਬਿਹਾਰ ਤੋਂ ਹੀ ਸੀ, ਜਿਨ੍ਹਾਂ ਨੇ ਆਪਣੀਆਂ ਬੈਰਕਾਂ ਛੱਡੀਆਂ, ਦਰਬਾਰ ਸਾਹਿਬ ਵੱਲ ਮੂੰਹ ਕਰਕੇ ਤੁਰੇ। ਇਸੇ ਤਰ੍ਹਾਂ ਗੰਗਾਨਗਰ ਤੋਂ, ਜੰਮੂ ਤੋਂ, ਪੁੰਛ ਤੋਂ, ਪੂਨੇ ਤੋਂ ਔਰ ਇੱਕਾ ਦੁੱਕਾ ਹੋਰ ਥਾਵਾਂ ਤੋਂ ਵੀ। ਇਹ ਤਾਂ ਉੱਥੇ ਨੇ, ਮੈਂ ਉਹ ਨਾਂ ਲਏ ਨੇ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਨਿਕਲੇ। ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਸ਼ਹੀਦ ਹੋਏ, ਕਿਵੇਂ ਰਾਹ 'ਚ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ, ਔਰ ਕੁਝ ਜਿਹੜੇ ਨੇ ਜਿਹੜੇ ਗ੍ਰਿਫਤਾਰ ਹੋਏ ਉਹਨਾਂ ਨੂੰ ਲੰਬਾ ਵਕਤ ਜੇਲ੍ਹਾਂ ਨੇ, ਔਰ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਬੇਸ਼ੱਕ ਬਰੀਫ ਡਿਟੈਂਸ਼ਨ ਤੋਂ ਬਾਅਦ ਛੱਡ ਦਿੱਤਾ ਗਿਆ, ਉਹਨਾਂ ਨੂੰ ਨੌਕਰੀਆਂ ਤੇ ਬਹਾਲ ਨਹੀਂ ਕੀਤਾ ਗਿਆ, ਉਹਨਾਂ ਦੀਆਂ ਪੈਨਸ਼ਨਾਂ ਵੀ ਔਰ ਸਭ ਕੁਝ ਜਾਂਦਾ ਲੱਗਾ। ਸੋ ਅਸੀਂ ਉਹਨਾਂ ਧਰਮੀ ਫੌਜੀਆਂ ਨੂੰ ਵੀ ਜਿਨ੍ਹਾਂ ਦੇ ਸਾਹਮਣੇ ਆਪਣੇ ਗੁਰੂ ਦੀ ਜਿਹੜੀ ਹੈ ਉਹ ਆਣ ਔਰ ਅਣਖ ਔਰ ਮੁਕੱਦਸ ਹਰਮੰਦਰ ਸਾਹਿਬ ਦਾ ਖਿਆਲ ਕਿ ਭਾਈ ਸਾਡੀ ਫੌਜ ਆਪਣੇ ਹੀ ਸਾਡੇ ਗੁਰੂ ਦੇ ਘਰ ਦੇ ਉੱਤੇ ਫੌਜਾਂ ਚੜਾਏ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਉਹਨਾਂ ਨੇ ਰਾਜ ਕਿਸੇ ਬੇਗੁਨਾਹ ਨੂੰ ਨਹੀਂ ਮਾਰਿਆ, ਉਹਨਾਂ ਕੋਲ ਅਸਲੇ ਦੇ ਭਰੇ ਹੋਏ ਟਰੱਕ ਸੀ, ਗੱਡੀਆਂ ਸੀ, ਲੇਕਿਨ ਕੋਈ ਨੁਕਸਾਨ ਨਹੀਂ ਕੀਤਾ। ਲੇਕਿਨ ਉਹਨਾਂ ਦੇ ਨਾਲ ਕੀ ਵਾਪਰਿਆ ਇਹ ਇੱਕ ਵੱਖਰਾ ਇਤਿਹਾਸ ਹੈ। ਸੋ ਅਸੀਂ ਉਹਨਾਂ ਧਰਮੀ ਫੌਜੀਆਂ ਨੂੰ ਵੀ ਯਾਦ ਕਰਦੇ ਹਾਂ। ਫਿਰ ਅਸੀਂ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ 4 ਜੂਨ ਤੋਂ ਬਾਅਦ BBC ਬਰੋਕ ਕਰਦੀ ਹੈ ਔਰ 4 ਚੁਫੇਰੇ ਘੁੰਮਦੀ ਹੈ, ਫਿਰ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਬੇਸ਼ੱਕ ਘਰਾਂ 'ਚ ਤਾੜੇ ਹੋਏ ਸੀ, ਉਹ ਵੱਡੇ ਵੱਡੇ ਇਕੱਠਾਂ ਦੇ ਵਿੱਚ ਨਿਕਲਦੇ ਨੇ। ਤਰਨਤਾਰਨ ਸਾਹਿਬ ਵਾਲੇ ਪਾਸਿਓਂ, ਗੁਰੂ ਕਾ ਜੰਡਿਆਲਾ, ਅੰਮ੍ਰਿਤਸਰ ਰੋਡ, ਜਲੰਧਰ ਅੰਮ੍ਰਿਤਸਰ ਉਸ ਪਾਸਿਓਂ, ਫਿਰ ਮਾਲਵੇ 'ਚੋਂ ਸਿੱਖ ਜਿਹੜੇ ਨੇ ਉਹ ਪਿੰਡੋ ਪਿੰਡੀ ਹੁੰਦੇ ਹੋਏ ਕੱਚੇ ਰਸਤੇ, ਪੈਰ ਸੁੱਜੇ ਹੋਏ ਨੇ, ਹਰੀ ਕੇ ਪੱਤਣ ਤੱਕ ਪਹੁੰਚ ਕੇ, ਕਿਉਂਕਿ ਉੱਥੋਂ ਕ੍ਰਾਸ ਕਰਕੇ ਫਿਰ ਦਰਬਾਰ ਸਾਹਿਬ ਵੱਲ ਜਾਣਦਾ ਹੈ। ਔਰ ਇਸੇ ਤਰ੍ਹਾਂ ਬਟਾਲਾ ਰੋਡ ਤੋਂ, ਇਧਰੋਂ ਪਠਾਨਕੋਟ, ਅੰਮ੍ਰਿਤਸਰ, ਬਟਾਲਾ ਰੋਡ, ਸੋ 5-6 ਡਾਇਰੈਕਸ਼ਨਾਂ ਤੋਂ ਲਗਭਗ 40-40, 50-50 ਹਜ਼ਾਰ ਦਾ ਜਿਹੜਾ ਸਿੱਖਾਂ ਦਾ ਇਕੱਠ ਹੈ ਉਹ ਸ਼ਹਿਰ ਦੀਆਂ ਸਰਹੱਦਾਂ ਦੇ ਔਰ ਉੱਪਰ
ਹੈਲੀਕਾਪਟਰ ਦੇ ਨਾਲ ਉਹ ਉਸ ਨੂੰ ਮੋਨੀਟਰ ਕਰ ਰਹੇ ਨੇ ਔਰ ਉੱਤੋਂ ਵੀ ਗੋਲੀਆਂ ਚੱਲ ਰਹੀਆਂ ਨੇ। ਰਾਹ ਦੇ ਵਿੱਚ ਕਿੰਨੇ ਸ਼ਹੀਦ ਹੋਏ, ਕਿੱਥੇ ਕੀ ਵਾਪਰਿਆ, ਕਈ ਪਿੰਡਾਂ ਦੇ ਚੁਰਾਹਿਆਂ ਚੋਂ ਹੀ ਨਹੀਂ ਨਿਕਲਣ ਦਿੱਤੇ ਗਏ, ਉੱਥੇ ਮਾਰੇ ਗਏ, ਕਿਉਂਕਿ ਕੋਈ ਵਾਈਟ ਪੇਪਰ, ਕੋਈ ਵੇਰਵਾ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਉਹ ਨਹੀਂ, ਨਾ ਹਕੂਮਤ ਨੇ ਕੀ ਦੇਣਾ ਸੀ ਇਸ ਮਾਮਲੇ 'ਚ। ਸ਼੍ਰੋਮਣੀ ਕਮੇਟੀ ਵੀ ਸਰਕਾਰ ਨਾਲ ਰਲੀ ਹੋਈ ਸੀ। ਹੁਣ 37 ਸਾਲ ਬਾਅਦ ਇਹ ਬੀਬੀ ਜਗੀਰ ਕੌਰ ਨੇ ਇਹ ਕਿਹਾ ਕਿ ਜੀ ਅਸੀਂ ਵਾਈਟ ਪੇਪਰ ਜਿਹੜਾ ਸੀ ਉਹ ਇੱਕ ਵਾਰ ਛਾਪਿਆ ਕਈ ਸਾਲਾਂ ਬਾਅਦ, 10-12 ਸਾਲ ਬਾਅਦ 1998 'ਚ ਸ਼੍ਰੋਮਣੀ ਕਮੇਟੀ ਚੋਣਾਂ ਸੀ ਨੇੜੇ ਤੇੜੇ ਉਦੋਂ, ਔਰ ਉਸ ਤੋਂ ਬਾਅਦ ਉਹਦੀਆਂ ਵੀ ਥੋੜ੍ਹੀਆਂ ਜਿਹੀਆਂ ਕਾਪੀਆਂ ਅੰਗਰੇਜ਼ੀ ਪੰਜਾਬੀ 'ਚ ਫਿਰ ਬੰਦ ਕਰ ਦਿੱਤਾ। ਹੁਣ ਪਿਛਲੇ 20 ਸਾਲ ਤੋਂ ਅਵੇਲੇਬਲ ਹੀ ਨਹੀਂ ਸੀ ਕਿ ਸ਼੍ਰੋਮਣੀ ਕਮੇਟੀ ਨੇ ਸਰਕਾਰ ਦੇ ਵਾਈਟ ਪੇਪਰ ਦੇ ਜਵਾਬ ਜਿਹੜਾ ਵਾਈਟ ਪੇਪਰ ਜਾਰੀ ਕੀਤਾ। ਹੁਣ ਇਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਦੁਬਾਰਾ ਛਾਪਾਂਗੇ। ਔਰ ਹੁਣ ਕਿਉਂਕਿ ਪਾਵਰ ਤੋਂ ਬਾਹਰ ਨੇ ਨਾ, ਪੰਜਾਬ 'ਚ ਸਰਕਾਰ ਹੈ, ਦਿੱਲੀ 'ਚ ਵੀ ਨਹੀਂ ਹੈ, ਹੁਣ ਸਿੱਖਾਂ ਦੀਆਂ ਵੋਟਾਂ ਵੀ ਲੈਣੀਆਂ ਨੇ, ਹੁਣ ਉਹ ਸਾਰੀ ਡਰਾਮੇਬਾਜ਼ੀ ਵੀ ਬਰਾਬਰ ਚੱਲ ਰਹੀ ਹੈ। ਪਰ ਬਹੁਤ ਕੁਝ ਐਸਾ ਹੈ, ਹਾਲਾਂਕਿ ਇਹਨਾਂ 37 ਵਰਿਆਂ ਬਾਅਦ ਬਹੁਤ ਸਾਰੇ ਆਈ ਵਿਟਨੈਸ ਅਕਾਊਂਟ ਸਾਹਮਣੇ ਆ ਰਹੇ ਨੇ। ਕਈ ਘਟੀਆ ਕਿਸਮ ਦੇ ਪੱਤਰਕਾਰ ਉਹ ਐਵੇਂ ਹੀ ਜਿਹੜੇ ਨੇ ਇਸ ਕਿਸਮ ਦੀਆਂ ਕਹਾਣੀਆਂ ਵੀ ਉਹਨੂੰ ਕਰ ਰਹੇ ਨੇ। ਇੱਕ ਕਿਸੇ ਨੇ ਕੁਝ ਵਕਤ ਪਹਿਲਾਂ ਜਨਰਲ ਬਰਾੜ ਦੇ ਨਾਂ ਤੇ ਜਾਲੀ ਜਿਹੀ ਕਿਤਾਬ ਪੰਜਾਬੀ ਦੇ ਵਿੱਚ ਲਿਖ ਕੇ ਛਾਪੀ, ਉਹਨੂੰ ਵੀ ਕਈ ਸਾਨੂੰ ਕੋਟ ਕਰਕੇ ਕਹਿ ਰਹੇ ਨੇ ਜੀ ਬਰਾੜ ਨੇ ਕਿਹਾ ਸੀ ਇੰਨੇ ਹਜ਼ਾਰ ਮੌਤਾਂ ਹੋਈਆਂ ਇਹਨਾਂ ਨੂੰ। ਜਿਹੜੀ ਬਰਾੜ ਦੀ ਟਰੂ ਸਟੋਰੀ ਉਹਦੀ ਕਿਤਾਬ ਹੈ, ਜਿਹੜੀ ਦੂਸਰੀ ਆ ਉਹ ਫੇਕ ਹੈ, ਉਹਨੇ ਨਹੀਂ ਲਿਖੀ ਹੋਈ। ਕਈ ਇਹ ਵੀ ਕਹਿ ਰਹੇ ਨੇ ਜੀ ਉਹਦਾ ਮੁੰਡਾ ਕੈਂਸਰ ਨਾਲ ਮਰ ਗਿਆ, ਉਹ ਘਰ ਵਾਲੀ ਇਹ ਆਪ ਉਹ ਕੁਝ ਨਹੀਂ ਹੈ। ਉਹ ਸਾਰੀ ਉਸੇ ਹੀ ਕਿਤਾਬ ਤੇ, ਜਿਹੜੀ ਜਾਲੀ ਕਿਤਾਬ ਤੇ ਬੇਸਡ ਹੈ। ਜਦੋਂ ਅਸੀਂ ਕਿਸੇ ਜਾਲੀ ਸੋਰਸ ਨੂੰ ਕੋਟ ਕਰਦੇ ਹਾਂ ਫਿਰ ਅਸੀਂ ਜਿਹੜਾ ਅਸਲੀ ਸੋਰਸ ਹੁੰਦਾ ਹੈ ਉਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੰਦੇ। ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵਾਰ 37ਵੀਂ ਇਸ ਸਾਲਾਨਾ ਯਾਦ ਨੇ ਦੱਸ ਦਿੱਤਾ ਹੈ ਕਿ ਕੌਮ ਦੇ ਵਿੱਚ ਖਾਲਿਸਤਾਨ ਦਾ ਜਜ਼ਬਾ ਜਿਹੜਾ ਹੈ ਉਹ ਕਿਵੇਂ ਉਬਾਲੇ ਮਾਰ ਰਿਹਾ ਹੈ। ਔਰ ਇਸ ਦਾ ਸਬੂਤ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਜ਼ਾਰਾਂ ਦਾ ਇਕੱਠ। ਬਿਲਕੁਲ। ਔਰ ਹਰ ਸਾਲ ਸ਼੍ਰੋਮਣੀ ਕਮੇਟੀ ਜਦੋਂ ਤੱਕ ਪਾਵਰ 'ਚ ਰਹੇ ਆਪਣੀ ਟਾਸਕ ਫੋਰਸ ਦੇ ਗੁੰਡੇ ਲਾਏ ਹੁੰਦੇ ਸੀ ਕਿ ਕੋਈ ਖਾਲਿਸਤਾਨ ਦਾ ਨਾਰਾ ਨਾ ਲਾ ਦੇ, ਮਾਰ ਕੁਟਾਈ। ਔਰ ਮੈਂ ਵੀ ਸਵੇਰੇ 4 ਵਜੇ ਤੱਕ ਜਾਗਦਾ ਰਿਹਾ ਇਹਦੇ ਲਈ ਕਿ ਵੀ ਉੱਥੇ ਕੋਈ ਅਨਟੋਵਰਡ ਕੋਈ ਘਟਨਾ ਨਾ ਹੋਏ, ਕਿਉਂਕਿ ਹਕੂਮਤਾਂ ਨੂੰ ਸੂਟ ਕਰਦਾ ਹੁੰਦਾ ਇਹ ਦੱਸਣ ਦੇ ਲਈ। ਪਰ ਮੈਂ ਸਮਝਦਾ ਵੀ ਹਰ ਪੱਖ ਤੋਂ ਜਿੱਥੇ ਇੰਨਾ ਵੱਡਾ ਇਕੱਠ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਤੋਂ ਲੈ ਸਾਰੀਆਂ ਭਰੀਆਂ ਨੇ ਅਕਾਲ ਤਖਤ ਤੱਕ, ਇਕੱਲਾ ਇਹੀ ਨਹੀਂ ਉਹ ਇਕੱਠ ਸੀ ਖਾਲਿਸਤਾਨ ਜ਼ਿੰਦਾਬਾਦ ਦੀ ਗੂੰਜ। ਔਰ ਉਸ ਇਕੱਠ 'ਚ 80% ਤੋਂ ਜ਼ਿਆਦਾ ਤੁਸੀਂ ਨੌਜਵਾਨ ਦੇਖਦੇ ਹੋ ਜਿਹੜੇ ਇਨ ਦੇਅਰ 20s ਨੇ, ਕੋਈ 16 ਸਾਲ, ਕੋਈ 18 ਸਾਲ। ਟੀ-ਸ਼ਰਟਸ ਦੇ ਉੱਤੇ ਵੀ ਨਸਲਕੁਸ਼ੀ ਘੱਲੂਘਾਰਾ 84 ਇਹ ਲਿਖਿਆ ਹੋਇਆ। ਪਰ ਇਹ ਹੁੰਦਾ ਜਦੋਂ ਕੌਮ ਦੀ ਇੰਪਲਸ ਕੀ ਹੈ ਉਹਨੂੰ ਤੁਸੀਂ ਇਸ ਤੋਂ ਮੋਨੀਟਰ ਕਰਦੇ ਹੋ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਨੇ ਵੀ, ਉਹਨਾਂ 'ਚ ਬੇਸ਼ੱਕ ਉਹਨਾਂ ਨੇ ਆਪਣਾ ਫੰਕਸ਼ਨ ਅੱਡ ਰੱਖਿਆ ਹੁੰਦਾ, ਉਹ ਆਮ ਨੂੰ ਤਾਂ ਜਿਹੜਾ ਨਹੀਂ, ਪਰ ਇੰਨਾ ਕੁ ਜ਼ੋਰ ਪੈ ਜਾਂਦਾ ਹੈ ਕਿ ਜੇ ਤੁਸੀਂ ਜਥੇਦਾਰ ਅਕਾਲ ਤਖਤ ਐਕਟਿੰਗ ਜਿਹੜੇ ਜ਼ਾਹਰ ਹੈ ਕਿ ਐਕਟਿੰਗ ਹੀ ਕਰਦੇ ਨੇ, ਜੋ ਕੁਝ ਬਾਦਲਾਂ ਨੇ ਕਹਿਣਾ ਐਕਟਿੰਗ, ਪਰ ਹੁਣ ਬਾਦਲਾਂ ਨੂੰ ਵੀ ਆਪਣੀ ਐਕਟਿੰਗ ਦੇ ਵਿੱਚ ਕਿਵੇਂ ਖਾਲਿਸਤਾਨ ਦਾ ਰੋਲ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ, ਇਹਦਾ ਸਬੂਤ ਸੀ ਜੋ ਕੁਝ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਐਡਰੈਸ ਦੇ ਵਿੱਚ ਕਿਹਾ, ਜੋ ਕੁਝ ਫਿਰ ਬੀਬੀ ਜਗੀਰ ਕੌਰ ਨੇ ਕਿਹਾ। ਔਰ ਮੀਡੀਆ ਨੂੰ ਤਾਂ ਜਿਹੜੀ ਗੱਲ ਖਾ ਗਈ ਕਿ ਅਸੀਂ 37 ਵਰੇ ਇੰਨਾ ਕੁੱਟ ਚਾੜੀ ਹੈ, ਇੰਨੀਆਂ ਨਸਲਕੁਸ਼ੀਆਂ ਕੀਤੀਆਂ। ਹੁਣ ਤੱਕ ਵੀ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਸ ਕਦਰ ਬਦਨਾਮੀ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਦੇ ਬਾਵਜੂਦ ਇੰਨਾ ਜ਼ਬਰਦਸਤ ਇਕੱਠ ਔਰ ਖਾਲਿਸਤਾਨ ਜ਼ਿੰਦਾਬਾਦ। ਔਰ ਈਵਨ ਮੈਂ BBC ਦੀ ਕਵਰੇਜ ਦੇਖ ਰਿਹਾ ਸੀ ਔਰ ਉਹਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖਤ ਸਾਹਿਬ ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਹੁਣ ਇਸ ਸਾਰੇ 'ਚ ਜ਼ਾਹਰ ਹੈ ਸਰ ਸਿਮਰਨਜੀਤ ਸਿੰਘ ਮਾਨ ਵੱਡੇ ਆਪਣੇ ਜਥੇ ਦੇ ਨਾਲ ਸ਼ਾਮਲ ਹੋਏ, ਦੀਪ ਸਿੱਧੂ ਜਿਹੜੇ ਇਹ ਸਾਰੇ ਪੀਰੀਅਡ ਦੇ ਵਿੱਚ ਅੱਜ ਕੱਲ੍ਹ ਚਰਚਾ 'ਚ ਨੇ, ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਇਹ ਫਖਰ ਵਾਲੀ ਗੱਲ ਜਦੋਂ ਅਸੀਂ 37 ਵਰਿਆਂ ਨੂੰ ਸਮਅਪ ਕਰਦੇ ਹਾਂ ਕਿ ਸਰ ਸਿਮਰਨਜੀਤ ਸਿੰਘ ਮਾਨ ਨੇ ਉਹ ਨੌਜਵਾਨ ਜਗਰਾਜ ਸਿੰਘ 20-21 ਸਾਲਾਂ ਦਾ ਜਿਹਨੇ 26 ਜਨਵਰੀ ਨੂੰ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਾਇਆ,
ਉਹਨਾਂ ਦੇ ਦਾਦਾ ਜੀ ਨੂੰ ਸੱਦ ਕੇ ਸਨਮਾਨਿਤ ਕੀਤਾ ਨਾਈਸ। ਔਰ ਜਦੋਂ ਉਹ ਆਨਰ ਕੀਤਾ ਫਿਰ ਉਹ ਦੇਖਣ ਵਾਲਾ ਸੀ ਕਿ ਖਾਲਿਸਤਾਨ ਜ਼ਿੰਦਾਬਾਦ ਕਿਵੇਂ ਗੂੰਜ ਰਿਹਾ। ਜਦੋਂ ਅਸੀਂ ਕਹਿੰਦੇ ਆ ਵੀ ਇਹਨਾਂ ਪਲਾਂ ਦੇ ਵਿੱਚ ਵੀ ਹਿਸਟਰੀ ਲਿਖੀ ਜਾ ਰਹੀ ਹੈ, 26 ਜਨਵਰੀ ਨੂੰ ਜੋ ਮਰਜ਼ੀ ਝੁਠਲਾਉਣ ਦੀ ਕੋਸ਼ਿਸ਼ ਕਰੇ, ਕਿਸੇ ਹੋਰ ਪਾਸੇ ਕਰੇ, ਔਰ ਜਿਵੇਂ ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ ਜਿਹੜੇ ਸਿੱਖ ਯੂਥ ਆਫ ਪੰਜਾਬ ਦੇ ਵੀ ਨੇ, ਉਹਨਾਂ ਨੇ ਕਲੀਅਰ ਕੀਤਾ ਔਰ ਉਹਦਾ ਸਾਡੇ TV 84 ਤੇ ਪੋਸਟ ਵੀ ਹੈ। ਉਹਨਾਂ ਨੇ ਕਿਹਾ ਸਾਡੀ ਲੜਾਈ ਖੁਦ ਮੁਖਤਾਰੀ ਦੀ ਨਹੀਂ ਹੈ, ਸਾਡੀ ਲੜਾਈ ਖਾਲਿਸਤਾਨ ਦੀ ਹੈ। ਕਿਉਂਕਿ ਕਈ ਵਾਰ ਖੁਦ ਮੁਖਤਾਰੀ, ਆਟੋਨਮੀ ਵਿਦਨ ਇੰਡੀਆ ਜਿਹੜਾ ਅਨੰਦਪੁਰ ਸਾਹਿਬ ਮਤੇ 'ਚ ਸੀ, ਸੋ ਜਿਹੜੀ ਓਵਰਆਲ ਸਾਰੀ ਲਾਈਨ ਹੈ ਉਹ ਬੜੀ ਕਲੀਅਰ ਰਹੀ। ਔਰ ਹੁਣ ਜੇ ਅਸੀਂ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਦੇਖੀਏ ਕਿ ਉਹਨਾਂ ਦੇ ਹਾਈਲਾਈਟ ਕੀ ਨੇ, ਉਹਨਾਂ ਨੇ ਕਿਹਾ ਜੀ ਜਿਸ ਤਰ੍ਹਾਂ 1962 'ਚ ਚੀਨ ਨੇ ਹਮਲਾ ਕੀਤਾ ਤੇ 1971 'ਚ ਪਾਕਿਸਤਾਨ ਨਾਲ ਜੰਗ ਹੋਈ, ਬਿਲਕੁਲ ਉਸੇ ਤਰ੍ਹਾਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਹ ਹੁਣ ਬਾਦਲਾਂ ਦਾ ਥਾਪਿਆ ਜਥੇਦਾਰ ਕਹਿ ਰਿਹਾ ਕਿ ਇਹ 65 ਤੇ 71 ਵਾਂਗ, ਮਤਲਬ ਇਹ ਹੈ ਵੀ ਉਹਨੂੰ ਵੀ ਦੁਸ਼ਮਣ ਕਹਿ ਕੇ ਹੀ ਜੰਗਾਂ ਇਹਨਾਂ ਨੇ ਲੜੀਆਂ ਨੇ ਕਿ ਦਰਬਾਰ ਸਾਹਿਬ ਤੇ ਉਵੇਂ ਹੀ ਫੌਜ ਚਾੜੀ ਗਈ ਜਿਵੇਂ ਕਿ ਪਾਕਿਸਤਾਨ ਔਰ ਚੀਨ ਦੇ ਖਿਲਾਫ ਭਾਰਤੀ ਹਕੂਮਤ ਨੇ ਚਾੜੀ ਸੀ। ਫਿਰ ਉਹਨਾਂ ਕਿਹਾ ਕਿ ਇਹ ਇੱਕ ਨਾਸੂਰ ਬਣ ਚੁੱਕਾ ਹੈ ਜਿਹਦੇ 'ਚ ਸਾਰਾ ਸਾਲ ਮੈਲਾ ਇਕੱਠਾ ਹੁੰਦਾ ਹੈ ਤੇ ਮੈਲੇ ਨਾਲ ਭਰੇ ਨਾਸੂਰ ਦੀ ਪੀੜ ਠੰਡੀ ਕਰਨ ਲਈ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਹਾਂ। ਇੱਥੇ ਵੈਸੇ ਉਹਨੇ ਡੰਡੀ ਮਾਰੀ ਹੈ ਇਹ ਕਹਿਣ ਦੇ ਲਈ ਕਿ ਜੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਇਹ ਸਾਡੀ ਪੀੜ ਨੇ, ਨਾਸੂਰ ਜਿਹੜਾ ਵਗਦਾ ਹੈ ਇਸ ਨਾਲ ਸਾਨੂੰ ਰਾਹਤ ਮਿਲਦੀ ਹੈ। ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ, ਇੰਨਾ ਵੀ ਝੂਠ ਨਾ ਬੋਲੋ। ਇਹ ਨਾਸੂਰ ਤਾਂ ਉਹਨਾਂ ਲਈ ਹੁੰਦਾ ਹੈ ਜਿਹਨੇ ਉਹਦੇ ਚੋਂ ਟ੍ਰੀਟ ਨਹੀਂ ਹੋ। ਅਸੀਂ ਉਹਨੂੰ ਨਾਸੂਰ ਨਹੀਂ ਲਿਆ, ਅਸੀਂ ਉਹਦਾ ਜਵਾਬ ਬਿਲਕੁਲ ਠੀਕ ਸਮਝਿਆ ਔਰ ਫੌਰਨ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਜਿਹੜਾ ਉਹ 26 ਜਨਵਰੀ 1986 ਦਾ ਸਰਬੱਤ ਖਾਲਸਾ, 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ। ਸੋ ਇਹ ਮਹਿਜ ਰਾਹਤ ਦੇਣ ਲਈ ਨਹੀਂ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਸਾਨੂੰ ਕੋਈ ਵਕਤੀ ਰਾਹਤ ਮਿਲਦੀ ਹੈ, ਸਾਡੀ ਮੰਜ਼ਿਲ ਵੀ ਹੈ, ਇਹ ਸਾਡੀ ਸਟਰਗਲ ਵੀ ਹੈ। ਸੋ ਇੱਥੇ ਡੰਡੀ ਮਾਰੀ ਹੈ, ਪਰ ਇਹ ਉਸ ਮਾਹੌਲ ਦੀ ਮਜਬੂਰੀ ਹੈ ਕਿ ਕਿੱਥੇ ਖਾਲਿਸਤਾਨ ਜ਼ਿੰਦਾਬਾਦ ਕਹਿਣ ਤੇ ਇਹਨਾਂ ਦੇ ਗੁੰਡੇ ਟਾਸਕ ਫੋਰਸ ਦੇ ਉਹ ਝਪਟਦੇ ਸੀ। ਅੱਜ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਪ੍ਰੈਜ਼ੀਡੈਂਟ ਵੀ ਔਰ ਉਹਨਾਂ ਦਾ ਥਾਪਿਆ ਜਥੇਦਾਰ ਵੀ ਕਹਿ ਰਿਹਾ ਜੀ ਇਹ ਸਾਨੂੰ ਰਾਹਤ ਦਿੰਦਾ ਹੈ। ਫਿਰ ਇਸ ਨਾਸੂਰ ਦੀ ਦਵਾਈ ਅਸੀਂ ਸਾਰੇ ਜਾਣਦੇ ਹਾਂ, ਪਰ ਇਹ ਪ੍ਰਾਪਤ ਕਿਵੇਂ ਹੋਣੀ ਹੈ ਇਸ ਬਾਰੇ ਅਸੀਂ ਕਦੇ ਸਿਰ ਜੋੜ ਕੇ ਵਿਚਾਰ ਨਹੀਂ ਕੀਤਾ। ਬਹੁਤ ਚੰਗੀ ਤਰ੍ਹਾਂ ਵਿਚਾਰ ਕੀਤਾ। ਤੁਹਾਡੇ ਵਿਚਾਰ ਨੂੰ ਜਿਹੜੇ ਤੁਹਾਡੇ ਨੇ ਆਕਾ, ਉਹਨਾਂ ਨੂੰ ਦੇ ਵਿੱਚ ਹਿੰਮਤ ਨਹੀਂ ਹੈ। ਉਹ ਉਦੋਂ ਵੀ ਰਲੇ ਹੋਏ ਸੀ ਹਕੂਮਤ ਦੇ ਨਾਲ, ਅੱਜ ਵੀ ਕੁਰਸੀ ਦੀ ਲਾਲਸਾ ਨੇ ਉਹਨਾਂ ਨੂੰ ਅੰਨ੍ਹਿਆ ਕੀਤਾ ਹੋਇਆ, ਉਹ ਦੇਖ ਨਹੀਂ ਸਕਦੇ ਹੈ। ਅਦਰਵਾਈਜ਼ ਜਿਨ੍ਹਾਂ ਨੇ ਸਿਰ ਨਹੀਂ ਜੋੜੇ ਉਹ ਸਾਨੂੰ ਤਜਵੀਜ਼ ਕਰ ਰਹੇ ਨੇ ਕਿ ਜੀ ਤੁਸੀਂ ਸਿਰ ਜੋੜੋ। ਤੁਸੀਂ ਆਪਣਾ ਸਿਰ ਨੂੰ ਵਰਤੋ, ਪਹਿਲਾਂ ਸਿਰ ਵਰਤੋ, ਤੇ ਜਦੋਂ ਵਰਤੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਨਾਸੂਰ ਦਾ ਇਲਾਜ ਖਾਲਿਸਤਾਨ ਹੈ ਔਰ ਉਹਦੀ ਲੜਾਈ ਆਲਰੇਡੀ ਚੱਲ ਰਹੀ ਹੈ, ਉਹ ਜਾਰੀ ਹੈ। ਫਿਰ ਉਹ ਕਹਿੰਦੇ ਨੇ ਜੀ ਅੱਜ ਮਤਭੇਦ ਭੁਲਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿੱਚ ਇਕੱਠੇ ਹੋ ਕੇ ਬੈਠੀਏ। ਪੰਥ ਤਾਂ ਬੈਠਾ ਹੋਇਆ, ਪੰਥ ਤਾਂ ਨਿਸ਼ਾਨੇ ਲਈ ਹੈ। ਤੁਸੀਂ ਆਪਣੇ ਆਕਾਵਾਂ ਨੂੰ ਕਹੋ ਕਿ ਪਹਿਲਾਂ ਤੁਸੀਂ ਅੱਧੀ ਸਦੀ RSS ਦੇ ਨਾਲ ਗੜਚੋੜ ਕਰਕੇ ਰੱਖਿਆ, ਹੁਣ ਵੀ ਤੁਸੀਂ ਸਿਰਫ ਆਉਣ ਵਾਲੇ 2022 ਦੀਆਂ ਚੋਣਾਂ ਨੂੰ ਦੇਖ ਕੇ ਤੁਹਾਨੂੰ ਸਿੱਖਾਂ ਦੀਆਂ ਵੋਟਾਂ ਚਾਹੀਦੀਆਂ, ਹੁਣ ਤੁਹਾਨੂੰ ਖਾਲਿਸਤਾਨ ਦੇ ਨਾਅਰੇ ਵੀ ਨਹੀਂ ਚੁੱਭਦੇ ਹੈ, ਹੁਣ ਤੁਹਾਨੂੰ ਸ਼ਹੀਦੀ ਬੀੜ ਵੀ 37 ਸਾਲ ਬਾਅਦ ਨਜ਼ਰ ਆ ਗਈ, ਹੁਣ ਤੁਸੀਂ ਜਿਹੜਾ ਉਸ ਦੇ ਉੱਤੇ ਜਿਹੜੀ ਹੈ ਵਾਈਟ ਪੇਪਰ ਵੀ ਛਾਪੋਗੇ ਉਹਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ। ਫਿਰ ਉਹਨੂੰ ਇਹ ਕਹਿੰਦੇ ਨੇ ਜੀ ਕਿ ਵੀ ਇਹ ਠੀਕ ਹੈ ਕਿ ਵੀ ਅਸੀਂ ਇਹ ਹੁਣ ਘੱਲੂਘਾਰਾ 84 ਹੈ, ਇਹਨੂੰ ਬਲੂ ਸਟਾਰ ਨਾ ਕਿਹਾ ਜਾਏ, ਇਸ ਨੂੰ ਸਾਕਾ ਨੀਲਾ ਤਾਰਾ ਨਾ, ਉਸ ਤਾਂ 37 ਸਾਲਾਂ ਤੋਂ ਹੀ ਨਹੀਂ ਕਹਿੰਦੇ। ਇਹ ਤੁਹਾਡੀ ਬਿਮਾਰੀ ਰਹੀ ਹੈ ਵੀ ਤੁਸੀਂ ਇਹਨੂੰ ਜਿਹੜਾ ਇਸ ਕਿਸਮ ਦੇ ਅਲਫਾਜ਼ ਤੁਹਾਡੀ ਅਕਾਲੀ ਲੀਡਰਸ਼ਿਪ ਕਹਿੰਦੀ ਰਹੀ ਹੈ। ਹੁਣ ਆਪਣੇ ਆਕਾ ਪ੍ਰਕਾਸ਼ ਬਾਦਲ ਔਰ ਸੁਖਵੀਰ ਬਾਦਲ ਨੂੰ ਕਹੋ ਕਿ ਭਾਈ ਇਹਨੂੰ ਘੱਲੂਘਾਰਾ 84 ਵੀ ਕਹਿਣ ਤੇ ਖਾਲਿਸਤਾਨ ਜ਼ਿੰਦਾਬਾਦ ਆ ਕੇ ਵੀ ਕਹਿਣ। ਫਿਰ ਜਿਹੜਾ ਉਹਨਾਂ ਨੇ ਜਿਹੜਾ ਬਾਕੀਆਂ ਦੇ ਵੀ ਇਹਦੇ ਤੇ ਕਮੈਂਟ ਨੇ, ਮੈਂ ਹੁਣ ਵਕਤ ਘੜੀ ਵੱਲ ਵੀ ਦੇਖ ਰਿਹਾ, ਔਰ ਦੀਪ ਸਿੱਧੂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਹਮਲਾ ਸੀ ਸਾਡੇ ਆਤਮਿਕ ਸੋਮੇ ਤੇ ਹਮਲਾ ਕੀਤਾ ਗਿਆ, ਔਰ ਉਹਨਾਂ ਕਿਹਾ ਵੀ ਇੱਥੇ ਜਿੰਨੇ ਵੀ ਮੌਜੂਦ ਸੀ ਸੰਗਤਾਂ ਔਰ ਸੰਤ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਵੀ ਅਸੀਂ ਉਹਨਾਂ ਸਭ ਨੂੰ ਯਾਦ ਕਰਨ ਲਈ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਪਹੁੰਚੇ ਹਾਂ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੁਣ ਬੀੜ ਰੱਖੀ ਹੈ ਸ਼ਹੀਦੀ ਬੀੜ, ਇਹ ਗੱਲ ਸਾਬਤ ਕਰਦੀ ਹੈ ਕਿ ਸੱਚਾਈ ਲੁਕਾਈ ਨਹੀਂ ਜਾ ਸਕਦੀ ਤੇ ਸਾਹਮਣੇ ਆਉਂਦੀ ਹੈ। ਔਰ ਉਹਦੇ 'ਚ ਨਾਲ ਦੀ ਨਾਲ ਉਹਨਾਂ ਨੇ
ਇਹ ਕਿਹਾ ਕਿ ਇਹ ਜੋ ਕੁਝ ਵਾਪਰਿਆ ਇਹਦਾ ਜ਼ਿੰਮੇਵਾਰ ਸਿਆਸੀ ਸਿਸਟਮ ਹੈ, ਜੋ ਸਰਹੱਦਾਂ ਤੇ ਤਾਂ ਸਿੱਖਾਂ ਨੂੰ ਪੰਥ ਕੀ ਜੀਤ ਤੇ ਦੇਗ ਤੇ ਫਤਿਹ ਦੇ ਨਾਅਰੇ ਲਗਾਉਣ ਨੂੰ ਕਹਿੰਦਾ ਹੈ, ਪਰ ਹੁਣ ਕਿਸਾਨ ਅੰਦੋਲਨ ਦੇਖ ਲਓ, ਹੱਕ ਮੰਗਣ ਤੇ ਉਹਨਾਂ ਹੀ ਲੋਕਾਂ ਨੂੰ ਅੱਤਵਾਦੀ ਦੱਸਦਾ ਹੈ। ਉੱਥੇ ਨਾਅਰੇ ਲਵਾ ਰਿਹਾ ਰਾਜਨਾਥ ਸਿੰਘ ਜਾ ਕੇ ਚੀਨ ਦੀ ਸਰਹੱਦ ਤੇ ਕੇਸਰੀ ਨਿਸ਼ਾਨ ਦੇ ਕੋਲ ਖਲੋ ਕੇ ਦੇਗ ਤੇ ਫਤਿਹ। ਔਰ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਖਾਲਿਸਤਾਨ ਡੇ ਹੈ, ਔਰ ਇਹ ਉਹਨਾਂ ਨੇ ਕਿਹਾ ਵੀ ਈਵਨ ਅੱਜ ਵੀ ਸਾਨੂੰ ਅਕਾਲ ਤਖਤ ਤੇ ਨਾ ਪਹੁੰਚਣ ਦੇਣ ਲਈ ਇੰਡੀਆ ਦੀ ਸਰਕਾਰ ਨੇ ਬਹੁਤ ਰੁਕਾਵਟਾਂ ਖੜੀਆਂ ਕੀਤੀਆਂ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਕੱਲਾ ਭਾਰਤ ਨਹੀਂ, ਈਵਨ ਬਰਤਾਨੀਆ ਔਰ ਸੋਵੀਅਤ ਯੂਨੀਅਨ ਵੀ ਇਸ ਹਮਲੇ ਦੇ ਵਿੱਚ ਸ਼ਰੀਕ ਸੀ। ਔਰ ਉਹਨਾਂ ਨੇ ਕਿਹਾ ਵੀ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਇਹ ਜਿਹੜਾ ਇਹਦੇ 'ਚ ਮਾੜਾ ਰੋਲ ਅਦਾ ਕੀਤਾ, ਔਰ ਇਹ ਖਾਲਿਸਤਾਨ ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਤੇ ਕਾਮਰੇਡ ਚੀਨ ਦੇ ਵਿਚਕਾਰ ਇੱਕ ਬਫਰ ਸਟੇਟ ਹੋਏਗਾ। ਔਰ ਇਹ ਸਾਰੇ ਨੂੰ ਉਹਨਾਂ ਨੇ ਬੜੀ ਕਲੀਅਰਲੀ ਆਰਟੀਕੂਲੇਟ ਵੀ ਕੀਤਾ, ਔਰ ਜਿਹੜੇ ਇਕੱਠ ਵਿਚਲਾ ਜੋਸ਼ੋ ਖਰੋਸ਼ ਸੀ ਉਹ ਦੇਖਣ ਵਾਲਾ ਹੀ ਸੀ। ਔਰ ਮੈਂ ਜ਼ਿਆਦਤੀ ਕਰਾਂਗਾ ਜੇ ਮੈਂ ਆਪਣੇ ਪਾਕਿਸਤਾਨ ਦੇ ਸਿੱਖ ਭਰਾਵਾਂ ਭੈਣਾਂ ਨੇ ਵੀ ਕਿਵੇਂ ਨਨਕਾਣਾ ਸਾਹਿਬ ਦੇ ਵਿੱਚ ਇਸ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਯਾਦ ਮੌਕੇ ਇਕੱਠ ਕੀਤਾ ਗੁਰਦੁਆਰਾ ਸਾਹਿਬ ਦੇ ਬਾਹਰ। ਦਰਸ਼ਕ ਜੇ ਟੈਕਨੀਕਲ ਟੀਮ ਕੋਲ ਤਸਵੀਰ ਹੈ ਤਾਂ ਦਿਖਾ ਦੇਣ ਕਿ ਵੀ ਉਹਦੇ 'ਚ ਉਹਨਾਂ ਨੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨਨਕਾਣਾ ਸਾਹਿਬ, ਔਰ ਬਾਅਦ 'ਚ ਉਹਨਾਂ ਨੇ ਮੇਨ ਗੇਟ ਦੇ ਉੱਤੇ ਖਲੋ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਔਰ ਉਹਨਾਂ ਦੇ ਵਿੱਚ ਜਿਹੜੇ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰਿਆਂ ਦੇ ਨਾਂ ਨੇ, ਔਰ ਜਿਹੜੇ ਨੇ ਈਵਨ ਪਾਕਿਸਤਾਨੀ ਜਿਹੜੇ ਤਹਿਰੀਕ-ਏ ਮਿਨਹਾਜ-ਉਲ ਕੁਰਾਨ ਅਵਾਮੀ ਤਹਿਰੀਕ, ਉਹਨਾਂ ਦੇ ਨੁਮਾਇੰਦੇ ਵੀ ਸਿੱਖਾਂ ਨੂੰ ਸਪੋਰਟ ਕਰਨ ਦੇ ਲਈ ਆ ਕੇ ਨਾਲ ਹਾਜ਼ਰ ਹੋਏ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਫਿਰ ਗੁਰਦੁਆਰਾ ਜਨਮ ਸਥਾਨ ਦੇ ਸਾਹਮਣੇ ਜਿਹੜਾ ਮੇਨ ਬਾਜ਼ਾਰ ਹੈ ਉਹਦੇ 'ਚ ਉਹਨਾਂ ਨੇ ਜਲੂਸ ਵੀ ਕੱਢਿਆ। ਇਸੇ ਤਰ੍ਹਾਂ ਗੁਰਦੁਆਰਾ ਹਸਨ ਅਬਦਾਲ ਪੰਜਾ ਸਾਹਿਬ ਦੇ ਵਿੱਚ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਰੋਸ ਮਾਰਚ ਹੋਇਆ, ਔਰ ਇਹਦੇ 'ਚ ਬਹੁਤ ਸਾਰੇ ਉੱਥੋਂ ਦੇ ਡਾਕਟਰ ਮਹੀਪਾਲ ਸਿੰਘ, ਪ੍ਰੋਫੈਸਰ ਕਲਿਆਣ ਸਿੰਘ, ਅਮੀਰ ਸਿੰਘ ਇਤਿਹਾਤਕ ਉਹਨਾਂ ਦੇ ਨਾਂ ਦਿੱਤੇ ਹੋਏ ਨੇ। ਸੋ ਅਸੀਂ ਹੋਰ ਕਿਉਂਕਿ ਦੁਨੀਆ 'ਚ ਹਰ ਥਾਂ ਤੇ ਹੋਇਆ, ਸੋ ਅਸੀਂ ਹੁਣ ਹੋਰ ਵੇਰਵੇ 'ਚ ਨਹੀਂ ਜਾਵਾਂਗੇ। ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਖਾਲਿਸਤਾਨ ਇੰਟਰਨੈਸ਼ਨਲ ਫਰੰਟ ਦੇ ਵੀਰ ਅਮਨਵੀਰ ਸਿੰਘ, ਗੁਰਚਰਨ ਸਿੰਘ, ਪ੍ਰਭਜੋਤ ਸਿੰਘ UK ਉਹਨਾਂ ਨੇ ਸਪਾਂਸਰ ਕੀਤਾ, ਉਸ ਨੂੰ ਉਹਨਾਂ ਦੇ ਦਾ ਕੌਮ ਦੇ ਨਾਮ ਮੈਸੇਜ ਉਸ ਨੂੰ ਟੈਲੀਕਾਸਟ ਕਰ ਦੇਣ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਚਰਨ ਸਿੰਘ, ਕੈਲੀਫੋਰਨੀਆ USA। 1984 ਇੱਕ ਦਰਦ, ਇੱਕ ਪੀੜਾ, ਇੱਕ ਅੱਗ ਜੋ ਸਾਡੇ ਦਿਲਾਂ 'ਚ ਬਲਦੀ ਹੈ। ਇਹ ਉਹ ਦਿਨ ਨੇ ਜਦੋਂ ਭਾਰਤ ਦੀ ਸਰਕਾਰ 8 ਲੱਖ ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਪੰਜਾਬ ਵੱਲ ਇੱਕ ਨਸਲਕੁਸ਼ੀ ਕਰਨ ਤੋਰਦੀ ਹੈ, ਜੋ ਪਲਾਨਿੰਗ ਦੇ ਨਾਲ ਇੱਕ ਬੜੀ ਵੱਡੀ ਨਸਲਕੁਸ਼ੀ ਕਰਨ ਜਾ ਰਹੇ ਸੀਗੇ। ਇੱਕੋ ਹੀ ਦਿਨ 39 ਹੋਰ ਗੁਰਦੁਆਰੇ ਤੇ ਅਟੈਕ ਹੁੰਦਾ, ਇੱਕ ਨਸਲਕੁਸ਼ੀ ਹੈ। ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਜਾਂਦਾ, ਸੰਗਤ ਜੋ ਉੱਥੇ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਲਈ ਖੜੀ ਹੈ ਉਹਨੂੰ ਮਾਰਿਆ ਜਾਂਦਾ। ਜਦ ਇਸ ਨਸਲਕੁਸ਼ੀ ਦਾ ਜਵਾਬ ਬਹਾਦਰ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਦਿੰਦੇ ਨੇ, ਉਹਦਾ ਮੂੰਹ ਚੋੜਵਾ ਜਵਾਬ ਦਿੰਦੇ ਨੇ। ਜਿੱਥੇ ਵੈਪਨ ਵਰਤੇ ਗਏ ਨੇ ਜੋ ਇੱਕ ਦੇਸ਼ ਦੇ ਖਿਲਾਫ ਦੂਜਾ ਦੇਸ਼ ਵਰਤਦਾ, ਜਿੱਥੇ ਜ਼ਹਿਰੀਲੀਆਂ ਗੈਸਾਂ ਵਰਤੀਆਂ ਗਈਆਂ ਜੋ UNO ਨੇ ਮਨਾ ਕੀਤੀਆਂ ਕਿ ਕਿਸੇ ਵੀ ਦੇਸ਼ ਨੇ ਦੂਜੇ ਦੇਸ਼ ਦੇ ਖਿਲਾਫ ਨਹੀਂ ਵਰਤਣੀਆਂ, ਉਹ ਇੱਕ ਦੇਸ਼ ਦਾ ਦੂਜੇ ਦੇਸ਼ ਨਾਲ ਜੰਗ ਹੈ। ਜਿੱਥੇ ਇੱਕ ਨਸਲਕੁਸ਼ੀ ਹੈ ਉੱਥੇ ਇੱਕ ਜੰਗ ਵੀ ਹੈ। ਇਹਨਾਂ ਦਿਨਾਂ ਨੂੰ ਅਸੀਂ ਵੱਧ ਤੋਂ ਵੱਧ ਮਨਾਇਆ ਕਰੀਏ, ਸੰਗਤ ਵਿੱਚ ਪ੍ਰਚਾਰ ਕਰਿਆ ਕਰੀਏ ਆਪ ਆਪਣੇ ਸਾਧਨਾਂ ਦੇ ਨਾਲ, ਚਾਹੇ ਉਹ ਸੋਸ਼ਲ ਮੀਡੀਆ, ਚਾਹੇ ਕੋਈ ਨੈਟਵਰਕ ਆ, ਅਸੀਂ ਇਹਦਾ ਵੱਧ ਤੋਂ ਵੱਧ ਪ੍ਰਚਾਰ ਕਰਿਆ ਕਰੀਏ। ਉੱਥੋਂ ਦੇ ਹਰ ਇੱਕ ਸ਼ਹੀਦ ਦਾ
ਅਸੀਂ ਵੱਧ ਤੋਂ ਵੱਧ ਸੰਗਤ ਤੱਕ ਉਹਨਾਂ ਦੀ ਦਾਸਤਾਨ ਦੱਸਿਆ ਕਰੀਏ, ਕਿਉਂਕਿ ਇੱਕ ਜੰਗ ਵੀ ਹੈ ਤੇ ਇੱਕ ਨਸਲਕੁਸ਼ੀ ਵੀ ਹੈ। ਇੰਨੀਆਂ ਗੱਲਾਂ ਕਰਦਾ ਸ਼ਿਵਾ ਦਾ ਜਜ਼ਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਇੰਟਰਨੈਸ਼ਨਲ ਫਰੰਟ ਵੱਲੋਂ ਅਮਨਵੀਰ ਸਿੰਘ ਜੂਨ 1984 ਨੂੰ ਯਾਦ ਕਰਦੇ ਹੋਏ ਸਿੱਖ ਕੌਮ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਆ, ਸਿੱਖੋ, ਖਾਲਿਸਤਾਨ ਵਾਸਤੇ ਜਿੰਨੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਆ, ਅਸੀਂ ਉਹਨਾਂ ਦਾ ਸਾਥ ਦਈਏ ਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ ਤੇ ਇੱਕ ਝੰਡੇ ਥੱਲੇ ਆ ਕੇ ਆਪਣਾ ਜਿਹੜਾ ਖਾਲਿਸਤਾਨ ਦਾ ਟੀਚਾ ਆ ਉਹਨੂੰ ਸਰ ਕਰੀਏ। ਤੇ ਹਿੰਦੁਸਤਾਨ ਦੀ ਗੰਦੀ ਸਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਆ ਬਈ ਸਿੱਖਾਂ ਦੀ ਨੌਜਵਾਨੀ ਦੁਬਾਰਾ ਮੁੜ ਤੋਂ ਤਿਆਰ ਆ, ਪੂਰ ਫੁੱਟ ਚੁੱਕਿਆ ਆ ਤੇ ਤੂੰ ਆਪਣੇ ਹਥਿਆਰਾਂ ਨੂੰ ਤਿੱਖਿਆਂ ਕਰ ਲਾ। ਜੇ ਤੇਰੇ ਕੋਲ ਗੋਲੀਆਂ ਦੀ ਘਾਟ ਨਹੀਂ ਤਾਂ ਸਿੱਖਾਂ ਕੋਲ ਛਾਤੀਆਂ ਦੀ ਘਾਟ ਨਹੀਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।